ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਪ੍ਰੋਗਰਾਮ ਅੱਜ ਦਾ ਸ਼ੁਰੂ ਕਰਨ ਤੋਂ ਪਹਿਲਾਂ ਖਬਰ ਤੇ ਨਜ਼ਰ ਦੇ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਵਾਲੇ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਉਲਰ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ ਅਤੇ ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਜੀ ਬੇਕਰਸਫੀਲਡ ਤੋਂ। ਇਹ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ, ਬਹੁਤ ਮਿਹਰਬਾਨੀ ਦਿਲਪ੍ਰੀਤ, ਥੈਂਕ ਯੂ ਵੈਰੀ ਮੱਚ। ਔਰ ਕੋਸ਼ਿਸ਼ ਕਰਦੇ ਹਾਂ ਜੀ ਇੱਕ ਵਾਰੀ ਫਿਰ ਤੇ ਆਲੇ ਦੁਆਲੇ ਦੇ ਉੱਤੇ ਕੁਛ ਝਾਤ ਜਿਹੜੀ ਜੀ ਮਾਰ ਸਕੀਏ, ਕਿਉਂਕਿ ਕਾਫੀ ਕੁਛ ਜਿਹੜਾ ਜੀ ਉਹ ਰਿਹਾ ਜੀ ਐਕਟਿਵ ਡਿਊਰਿੰਗ ਵੀਕਐਂਡ। ਔਰ ਜਿਹੜੀਆਂ ਵੱਡੀਆਂ ਖਬਰਾਂ ਨੇ ਡਰੱਗ ਵਾਲੇ ਮਾਮਲੇ ਦੇ ਵਿੱਚ ਕੀ ਕੁਛ ਉਹਦੇ ਵਿੱਚ ਕੁਛ ਲੇਟੈਸਟ ਜਿਹੜਾ ਜੀ ਹੋਇਆ ਜੀ, ਉਹਦੇ ਉੱਤੇ ਵੀ ਅੱਗੇ ਚੱਲ ਕੇ ਜਿਹੜੀ ਉਹ ਝਾਤ ਮਾਰਦੇ ਆ। ਚਾਈਨਾ ਨੇ ਭਾਰਤੀ ਫੌਜ ਦੀ ਜਿਹੜੀ ਮੌਜੂਦਗੀ ਹੈ ਉਹਨੂੰ ਸਰਹੱਦ ਦੇ ਉੱਤੇ ਉਲੰਘਣਾ ਜਿਹੜੀ ਉਹ ਕਰਾਰ ਦਿੱਤਾ ਹੈ। ਭਾਰਤੀ ਧਿਰ ਨੇ ਤਕਨੀਕੀ ਸ਼ਬਦਾਵਲੀ ਦੇ ਉੱਤੇ ਇਤਰਾਜ਼ ਜਿਹੜਾ ਜੀ ਉਹ ਪ੍ਰਗਟਾਇਆ। ਚਾਈਨਾ ਨੇ ਭਾਰਤ ਦੇ ਨਾਲ ਕਲੇਸ਼ ਛੇੜਦਿਆਂ ਹੋਇਆ ਦੋਸ਼ ਲਾਇਆ ਹੈ ਕਿ ਪਿਛਲੇ ਮਹੀਨੇ ਭਾਰਤੀ ਫੌਜ ਦੇ ਵੱਲੋਂ ਅਰੁਣਾਚਲ ਪ੍ਰਦੇਸ਼ ਦੀ ਜਿਹੜਾ ਵਿਵਾਦਗ੍ਰਸਤ ਸਰਹੱਦੀ ਏਰੀਆ ਉਹਦੇ ਨੇੜਲੇ ਏਰੀਆਜ਼ ਦੇ ਵਿੱਚ ਯੁੱਧ ਨੀਤਕ ਤੌਰ ਦੇ ਉੱਤੇ ਸਰਹੱਦ ਦੀ ਉਲੰਘਣਾ ਕੀਤੀ ਹੈ। ਪਰ ਭਾਰਤ ਨੇ ਚੀਨ ਦੇ ਇਤਰਾਜ਼ ਨੂੰ ਮੁੱਢੋਂ ਸਿੱਧੋਂ ਰੱਦ ਕੀਤਾ। ਇਹ ਕਿਹਾ ਗਿਆ ਜੀ ਕਿ ਚਾਈਨਾ ਦੇ ਅਧਿਕਾਰੀ ਜਿਹੜੇ ਨੇ ਉਹ ਬਾਰਡਰ ਪਰਸੋਨਲ ਮੀਟਿੰਗ ਦੇ ਵਿੱਚ 25 ਮਾਰਚ ਨੂੰ ਇਹ ਮੁੱਦਾ ਚੁੱਕਿਆ ਸੀਗਾ, ਪਰ ਭਾਰਤੀ ਫੌਜ ਅਧਿਕਾਰੀਆਂ ਨੇ ਇਹ ਕਹਿੰਦਿਆਂ ਹੋਇਆ ਚਾਈਨਾ ਦਾ ਜਿਹੜਾ ਇਤਰਾਜ਼ ਸੀਗਾ ਉਹਨੂੰ ਰੱਦ ਕਰ ਦਿੱਤਾ ਕਿ ਅਰੁਣਾਚਲ ਪ੍ਰਦੇਸ਼ ਦੇ ਵਿੱਚ ਅੱਪਰ ਸਬਨਸਿਰੀ ਦਾ ਇਲਾਕਾ ਜਿਹੜਾ ਉਹ ਭਾਰਤ ਦੇ ਨਾਲ ਸੰਬੰਧਿਤ ਹੈ ਤੇ ਭਾਰਤੀ ਫੌਜ ਉੱਥੇ ਬਿਨਾਂ ਨਾਗੇ ਜਿਹੜਾ ਜੀ ਉਹ ਗਸ਼ਤ ਕਰਦੇ ਆ। ਚਾਈਨਾ ਨੇ ਭਾਰਤ ਦੇ ਵੱਲੋਂ ਇਲਾਕੇ ਦੇ ਵਿੱਚ ਗਸ਼ਤ ਨੂੰ ਸਰਹੱਦ ਦੇ ਨਿਯਮਾਂ ਦੀ ਉਲੰਘਣਾ ਜਿਹੜੀ ਜੀ ਉਹ ਕਰਾਰ ਦਿੱਤਾ ਹੈ। ਪਰ ਭਾਰਤੀ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਚਾਈਨਾ ਦੇ ਅਧਿਕਾਰੀਆਂ ਦੇ ਵੱਲੋਂ ਵਰਤੀ ਗਈ ਸ਼ਬਦਾਵਲੀ ਦੇ ਉੱਤੇ ਸਖਤ ਇਤਰਾਜ਼ ਜਿਹੜਾ ਜੀ ਉਹ ਪੇਸ਼ ਕੀਤਾ। ਦੋਨਾਂ ਮੁਲਕਾਂ ਦੇ ਵਿਚਾਲੇ ਜਿਹੜਾ ਜੀ ਪਿਛਲੇ ਕੁਝ ਸਾਲਾਂ ਤੋਂ ਇਹ ਵਾਦ ਵਿਵਾਦ ਜਿਹੜਾ ਉਹ ਭਖਦਾ ਰਿਹਾ ਸਮੇਂ ਦੇ ਉੱਤੇ, ਔਰ ਇਹਦਾ ਕੋਈ ਵੀ ਸੱਚੀ ਪੁੱਛੋ ਤਾਂ ਹੱਲ ਜਿਹੜਾ ਜੀ ਉਹ ਨਹੀਂ ਨਿਕਲ ਸਕਿਆ। ਇਸ ਪਾਸੇ ਕਈ ਵਾਰੀ ਬੜੀਆਂ ਵਧਾ ਚੜਾ ਕੇ ਗੱਲਾਂ ਜਿਹੜੀਆਂ ਜੀ ਉਹ ਕਰਤੀਆਂ ਗਈਆਂ, ਖਾਸ ਤੌਰ ਦੇ ਉੱਤੇ ਜੇ ਆਪਾਂ ਦੋ ਕਲਾਮ ਵਾਲੀ ਗੱਲ ਜਿਹੜੀ ਜੀ ਉਹ ਕਰੀਏ ਤੇ ਕੱਢਣ ਪਾਉਣ ਨੂੰ ਐਕਚੁਅਲੀ ਉਹਦੇ ਵਿੱਚੋਂ ਕੁਛ ਵੀ ਨਹੀਂ ਸੀਗਾ। ਜਿਹੜੀਆਂ ਭਾਰਤੀ ਕੁੜੀਆਂ ਨੇ ਉਹਨਾਂ ਨੇ ਮੁਲਕ ਦੀ ਜਿਹੜੀ ਜੀ ਉਹ ਵੱਡੀ ਲਾਜ ਰੱਖੀ ਹੈ ਜੀ। ਕਾਮਨਵੈਲਥ ਖੇਡਾਂ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਕੁੜੀਆਂ ਨੇ ਜਿਹੜਾ ਜੀ ਉਹ ਮੈਡਲ ਜਿੱਤ ਕੇ ਮੁਲਕ ਜਿਹੜਾ ਜੀ ਉਹਨੂੰ ਇੰਨਾ ਕੁ ਕਹਿਣ ਜੋਗਾ ਕੀਤਾ ਕਿ ਉਹ ਵੀ ਹੈਗਾ ਇਸ ਸੂਚੀ ਦੇ ਵਿੱਚ। 21ਵੀਆਂ ਜਿਹੜੀਆਂ ਰਾਸ਼ਟਰਮੰਡਲ ਖੇਡਾਂ ਨੇ 5ਵੇਂ ਦਿਨ ਕੁੜੀਆਂ ਦਾ ਦਬਦਬਾ ਜਿਹੜਾ ਸੀਗਾ ਜੀ ਉਹ ਕਾਇਮ ਰਿਹਾ। 3 ਸੋਨੇ ਦੇ ਤਗਮੇ 5ਵੇਂ ਦਿਨ ਜਿਹੜੇ ਸੀਗੇ ਜੀ ਇਹਨਾਂ ਕੁੜੀਆਂ ਨੇ ਭਾਰਤ ਦੀ ਟੈਲੀ ਦੇ ਵਿੱਚ ਜਿਹੜੇ ਉਹ ਜੋੜੇ। ਮਨੂ ਭਾਕਰ ਨੇ ਨਿਸ਼ਾਨੇਬਾਜ਼ੀ ਦੇ ਵਿੱਚ ਸੋਨੇ ਦਾ ਤਗਮਾ ਫੁੰਡਿਆ, ਹੀਨਾ ਸਿੱਧੂ ਨੇ ਚਾਂਦੀ ਤੇ ਰਵੀ ਕੁਮਾਰ ਨੇ ਕਾਂਸੀ ਦਾ ਤਗਮਾ ਜਿਹੜਾ ਸੀ ਜਿੱਤਿਆ। ਜਦੋਂ ਕਿ ਟੇਬਲ ਟੈਨਿਸ ਦੇ ਵਿੱਚ ਮਾਨਿਕਾ ਬੱਤਰਾ ਨੇ ਸੋਨੇ ਦਾ ਤਗਮਾ ਆਪਣੇ ਨਾਮ ਜਿਹੜਾ ਜੀ ਉਹ ਕੀਤਾ। ਵੇਟ ਲਿਫਟਿੰਗ ਦੇ ਮੁਕਾਬਲੇ ਦੇ ਵਿੱਚ ਪੂਨਮ ਯਾਦਵ ਨੇ ਦੇਸ਼ ਨੂੰ 5ਵਾਂ ਸੋਨੇ ਦਾ ਤਗਮਾ ਜਿਹੜਾ ਸੀਗਾ ਉਹ ਦਵਾਇਆ। ਵਿਕਾਸ ਠਾਕਰ ਨੂੰ ਕਾਂਸੀ ਦੇ ਤਗਮੇ ਦੇ ਨਾਲ ਸਬਰ ਕਰਨਾ ਪਿਆ। ਭਾਰਤ 7 ਸੋਨੇ 2 ਚਾਂਦੀ ਤੇ 3 ਕਾਂਸੀ ਦੇ ਤਗਮਿਆਂ ਦੇ ਨਾਲ ਕੁੱਲ 12 ਤਗਮੇ ਲੈ ਕੇ ਚੌਥੇ ਥਾਂ ਦੇ ਉੱਤੇ ਕਾਇਮ ਹੈ। ਆਸਟ੍ਰੇਲੀਆ 83 ਤਗਮਿਆਂ ਦੇ ਨਾਲ ਜਿੱਥੇ ਖੇਡਾਂ ਹੋ ਰਹੀਆਂ ਨੇ ਪਹਿਲੇ ਨੰਬਰ ਦੇ ਉੱਤੇ ਹੈ ਜੀ। ਉਹਦੇ ਨੇੜੇ ਤੇੜੇ ਸੱਚੀ ਪੁੱਛੋ ਤੇ ਕੋਈ ਨਹੀਂ। 5 ਵਾਰ ਵਿਸ਼ਵ ਚੈਂਪੀਅਨ MC ਮੈਰੀ ਕਾਮ 48 ਕਿਲੋ ਨੇ ਆਪਣੀਆਂ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ ਦੇ ਵਿੱਚ ਪਹੁੰਚ ਕੇ ਤਗਮਾ ਜਿਹੜਾ ਜੀ ਉਹ ਪੱਕਾ ਕੀਤਾ, ਜਦੋਂ ਕਿ ਵਿਕਾਸ ਕ੍ਰਿਸ਼ਨਨ 75 ਕਿਲੋ ਕੁਆਟਰ ਫਾਈਨਲ ਦੇ ਵਿੱਚ ਜਿਹੜਾ ਜੀ ਉਹ ਪਹੁੰਚ ਗਿਆ। ਸੋ ਭਾਰਤੀ ਜਿਹੜੇ ਆ ਜੀ ਅਜੇ ਇਹ ਤਗਮਿਆਂ ਦੀ ਸੂਚੀ ਦੇਖਦੇ ਆ ਕਿੱਥੋਂ ਤੱਕ ਜਿਹੜਾ ਜੀ ਪਹੁੰਚਦੇ ਆ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 84 ਤਗਮੇ ਲੈ ਕੇ ਆਸਟ੍ਰੇਲੀਆ ਪਹਿਲੇ ਨੰਬਰ ਦੇ ਉੱਤੇ ਹੈ। ਇੰਗਲੈਂਡ ਦੇ ਕੋਲੇ ਸੋਨਾ ਦੇ 19 ਨੇ, ਚਾਂਦੀ ਦੇ 19, 9 ਕਾਂਸੀ ਦੇ 47 ਤਗਮੇ ਲੈ ਕੇ ਦੂਜੇ ਨੰਬਰ ਦੇ ਉੱਤੇ ਆ। ਕੈਨੇਡਾ ਤੀਜੇ ਨੰਬਰ ਦੇ ਉੱਤੇ ਆ ਜੀ, 7 ਸੋਨੇ ਦੇ ਤਗਮੇ, 15 ਉਹਦੇ ਕੋਲੇ ਸਿਲਵਰ ਤੇ ਕਾਂਸੀ ਬ੍ਰਾਂਜ਼ ਜਿਹੜੇ ਦੀ ਉਹ 10, 32 ਟੋਟਲ ਉਹਦੇ ਕੋਲੇ ਨੇ। ਭਾਰਤ
ਦੇ ਕੋਲੇ 7 ਸੋਨੇ ਦੇ 2 ਚਾਂਦੀ ਦੇ 3 ਕਾਂਸੀ ਦੇ 12 ਟੋਟਲ ਨੇ। ਤੇ ਸਕਾਟਲੈਂਡ ਜਿਹੜਾ ਜੀ ਉਹ 5ਵੇਂ ਨੰਬਰ ਦੇ ਉੱਤੇ ਹੈ, 6 ਸੋਨੇ ਦੇ ਤਗਮੇ ਲੈ ਕੇ। ਉਹਦੇ ਕੋਲੇ 7 ਚਾਂਦੀ ਦੇ ਨੇ ਤੇ 10 ਉਹਦੇ ਕੋਲੇ ਕਾਂਸੀ ਦੇ ਨੇ। 23 ਉਹਦੇ ਕੋਲੇ ਟੋਟਲ ਜਿਹੜੇ ਹੈ ਨੇ ਜੀ। ਉਧਰ ਬੈਡਮਿੰਟਨ ਦੇ ਵਿੱਚ ਸਾਇਨਾ ਨੇਹਵਾਲ ਨੇ ਜਿਹੜਾ ਸੀਗਾ ਉਹ ਰਾਸ਼ਟਰਮੰਡਲ ਖੇਡਾਂ ਦੇ ਵਿੱਚ ਬੈਡਮਿੰਟਨ ਮਿਕਸ ਟੀਮ ਮੁਕਾਬਲੇ ਦੇ ਵਿੱਚ ਸੈਮੀਫਾਈਨਲ ਦੇ ਵਿੱਚ ਸਿੰਗਾਪੁਰ ਨੂੰ 3-1 ਦੇ ਨਾਲ ਜਿਹੜਾ ਸੀਗਾ ਉਹ ਹਰਾਇਆ। ਔਰ ਜੇ ਆਪਾਂ ਗੱਲ ਕਰੀਏ ਹਾਕੀ ਦੀ ਤਾਂ ਭਾਰਤ ਨੇ ਜਿਹੜਾ ਸੀਗਾ ਵੇਲਜ਼ ਨੂੰ 4-3 ਗੋਲਾਂ ਦੇ ਫਰਕ ਦੇ ਨਾਲ ਜਿਹੜਾ ਜੀ ਉਹ ਹਰਾਇਆ। ਸੋ ਇਹ ਰਾਸ਼ਟਰਮੰਡਲ ਖੇਡਾਂ ਜਿਹੜੀਆਂ ਨੇ ਆਸਟ੍ਰੇਲੀਆ ਦੇ ਵਿੱਚ ਜਾਰੀ ਨੇ। ਅਕਸਰ ਕਈ ਵਾਰੀ ਜਿਹੜੇ ਸੁਪਰੀਮ ਕੋਰਟ ਹੈ ਉਹਦੀਆਂ ਟਿੱਪਣੀਆਂ ਜਿਹੜੀਆਂ ਵੱਖ-ਵੱਖ ਰਿਸ਼ਤਿਆਂ ਦੇ ਉੱਤੇ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ, ਚਾਹੇ ਲਿਵਿੰਗ ਰਿਲੇਸ਼ਨਸ਼ਿਪ ਹੈ, ਚਾਹੇ ਉਹ ਜਿਹੜੇ ਬੱਚੇ ਨੇ ਸਿੰਗਲ ਪੇਰੈਂਟਸ ਦੇ ਨਾਲ ਰਹਿੰਦੇ ਨੇ, ਕਿੱਥੇ ਰਹਿੰਦੇ ਨੇ, ਉਹਨਾਂ ਦੇ ਜਾਇਦਾਦ ਦੇ ਉੱਤੇ, ਉਹਨਾਂ ਦੇ ਮਾਂ ਪਿਓ ਦੀ ਜਾਇਦਾਦ ਦੇ ਉੱਤੇ ਕੀ ਹੱਕ ਹੈ, ਕਿੰਨਾ ਹੱਕ ਹੈ, ਇਹਨੂੰ ਲੈ ਕੇ ਕਈ ਕਿਸਮ ਦੀਆਂ ਟਿੱਪਣੀਆਂ ਜਿਹੜੀਆਂ ਦੀ ਉਹ ਆਉਂਦੀਆਂ ਰਹਿੰਦੀਆਂ ਨੇ। ਪਤੀ ਪਤਨੀ ਦੇ ਸੰਬੰਧਾਂ ਨੂੰ ਲੈ ਕੇ ਕੁਝ ਬੜੀਆਂ ਸਖਤ ਟਿੱਪਣੀਆਂ ਸੁਪਰੀਮ ਕੋਰਟ ਦੀਆਂ ਜਿਹੜੀਆਂ ਉਹ ਆਈਆਂ ਨੇ। ਸੁਪਰੀਮ ਕੋਰਟ ਨੇ ਆਪਣੀ ਇੱਕ ਜਿਹੜੀ ਉੱਥੇ ਸੁਣਵਾਈ ਚੱਲ ਰਹੀ ਸੀ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਪਤਨੀ ਜਿਹੜੀ ਹੈ ਜੀ ਉਹ ਕੋਈ ਜਾਇਦਾਦ ਨਹੀਂ ਕਿ ਉਹਨੂੰ ਪਤੀ ਦੇ ਨਾਲ ਰਹਿਣ ਦੇ ਵਾਸਤੇ ਮਜਬੂਰ ਕੀਤਾ ਜਾ ਸਕਦਾ ਹੋਵੇ। ਸੁਪਰੀਮ ਕੋਰਟ ਨੇ ਇੱਕ ਜਿਹੜੀ ਸੁਣਵਾਈ ਸੀਗੀ ਮਾਮਲੇ ਦੀ ਉਹਦੇ ਦੌਰਾਨ ਇਹ ਆਪਣੀਆਂ ਸਖਤ ਟਿੱਪਣੀਆਂ ਕੀਤੀਆਂ ਨੇ, ਜਿਹਦੇ ਵਿੱਚ ਇੱਕ ਔਰਤ ਜਿਹੜੀ ਆ ਉਹਨੇ ਆਪਣੇ ਪਤੀ ਦੇ ਉੱਤੇ ਉਹਦੇ ਤੇ ਜ਼ੁਲਮ ਢਾਉਣ ਦੇ ਦੋਸ਼ ਹੇਠ ਇੱਕ ਫੌਜਦਾਰੀ ਕੇਸ ਦਰਜ ਕਰਵਾਇਆ ਸੀਗਾ। ਔਰਤਾਂ ਦੀ ਸੀਗੀ ਕਿ ਹੁਣ ਭਾਵੇਂ ਉਹਦਾ ਪਤੀ ਉਹਨੂੰ ਨਾਲ ਰੱਖਣਾ ਚਾਹੁੰਦਾ ਹੈ ਪਰ ਤਾਂ ਵੀ ਉਹ ਉਹਦੇ ਨਾਲ ਨਹੀਂ ਰਹਿਣਾ ਚਾਹੁੰਦੀ। ਜਿਹੜਾ ਇਹ 2 ਮੈਂਬਰੀ ਬੈਂਚ ਸੀਗਾ ਇਹਦੇ ਵਿੱਚ ਸ਼ਿਕਾਇਤਕਰਤਾ ਔਰਤ ਦੇ ਪਤੀ ਨੂੰ ਕਿਹਾ ਗਿਆ ਕਿ ਪਤਨੀ ਜਿਹੜੀ ਆ ਉਹ ਕੋਈ ਤੇਰੀ ਚੱਲ ਸੰਪੱਤੀ ਨਹੀਂ ਆ, ਜਿਹੜੀ ਤੁਰਦੀ ਫਿਰਦੀ ਜਾਇਦਾਦ ਨਹੀਂ ਆ, ਔਰ ਤੂੰ ਉਹਨੂੰ ਮਜਬੂਰ ਨਹੀਂ ਕਰ ਸਕਦਾ ਕਿ ਉਹ ਤੇਰੇ ਨਾਲ ਜਿਹੜਾ ਜੀ ਉਹ ਜਾ ਕੇ ਰਹੇ। ਸੁਪਰੀਮ ਕੋਰਟ ਨੇ ਆਪਣੀ ਟਿੱਪਣੀ ਦੇ ਵਿੱਚ ਇਹ ਗੱਲ ਕਹੀ ਹੈ ਕਿ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਉਹਦੇ ਨਾਲ ਜਿਹੜਾ ਜੀ ਉਹ ਰਹਿਣਾ ਚਾਹੁੰਦੇ ਹੋ। ਬੈਂਚ ਨੇ ਇਸ ਸ਼ਖਸ ਨੂੰ ਉਹਦੀ ਪਤਨੀ ਦੇ ਵਕੀਲ ਦੇ ਉਹਦੇ ਨਾਲ ਨਾ ਰਹਿਣ ਦੇ ਸਪਸ਼ਟ ਬਿਆਨ ਦੇ ਮੱਦੇਨਜ਼ਰ ਆਪਣੇ ਫੈਸਲੇ ਦੇ ਉੱਤੇ ਮੁੜ ਕੇ ਵਿਚਾਰ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ। ਜੱਜਾਂ ਨੇ ਇਸ ਬੰਦੇ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਚੰਗੀ ਗੱਲ ਹੈ ਕਿ ਤੁਸੀਂ ਇਹਦੇ ਬਾਰੇ ਮੁੜ ਕੇ ਵਿਚਾਰ ਕਰ ਲਓ, ਇੰਨੇ ਬੇਤੁਕੇ ਤੁਸੀਂ ਕਿਵੇਂ ਜਿਹੜੇ ਜੀ ਉਹ ਹੋ ਸਕਦੇ ਹੋ। ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਉਹਨੂੰ ਆਪਣੀ ਪ੍ਰੋਪਰਟੀ ਜਿਹੜਾ ਉਹ ਸਮਝਿਆ ਹੋਇਆ ਔਰ ਉਹ ਕੋਈ ਵਸਤੂ ਨਹੀਂ ਹੈ ਕਿ ਜਦੋਂ ਤੁਸੀਂ ਚਾਹਿਆ ਕਿ ਹੁਣ ਨਹੀਂ ਰਹਿਣਾ ਤੇ ਮੁੜ ਕੇ ਜਦੋਂ ਕਾਨੂੰਨ ਦੇ ਮੁਤਾਬਕ ਕਿਤੇ ਫਸਦੇ ਦਿਸੇ ਤੇ ਫਿਰ ਤੁਸੀਂ ਇਹ ਕਹੋ ਕਿ ਹੁਣ ਤੁਸੀਂ ਉਹਦੇ ਨਾਲ ਰਹਿਣਾ ਚਾਹੁੰਦੇ ਹੋ। ਔਰਤ ਦਾ ਜਿਹੜਾ ਵਕੀਲ ਸੀਗਾ ਉਹਨੇ ਬੈਂਚ ਨੂੰ ਇਹ ਕਿਹਾ ਕਿ ਜਿਹੜਾ ਉਹਦੇ ਉੱਤੇ ਤਸ਼ੱਦਦ ਹੁੰਦਾ ਰਿਹਾ ਸਰੀਰਕ ਤੇ ਮਾਨਸਿਕ, ਇਸ ਬਿਨਾਂ ਦੇ ਉੱਤੇ ਪਤਨੀ ਜਿਹੜੀ ਹੈ ਜੀ ਆਪਣੇ ਪਤੀ ਤੋਂ ਤਲਾਕ ਲੈਣਾ ਚਾਹੁੰਦੀ ਆ। ਔਰ ਉਹਨੇ ਇਹ ਕਿਹਾ ਕਿ ਜੋ ਕੁਝ ਵੀ ਅਤਿਆਚਾਰ ਹੋਇਆ ਉਹਨੇ ਕਿਹਾ ਕਿ ਅਸੀਂ ਕਿਸੇ ਤਰ੍ਹਾਂ ਦੇ ਗੁਜ਼ਾਰੇ ਭੱਤੇ ਦੀ ਮੰਗ ਵੀ ਨਹੀਂ ਕਰਦੇ, ਪਰ ਇਹ ਕਿਹਾ ਕਿ ਪਰਮਿਸ਼ਨ ਅਦਾਲਤ ਦੇਵੇ ਕਿ ਉਹ ਰਹਿਣਾ ਨਹੀਂ ਚਾਹੁੰਦੀ। ਇਹਦੇ ਉੱਤੇ ਇਹ ਬੜੀਆਂ ਸਖਤ ਟਿੱਪਣੀਆਂ ਜਿਹੜੀਆਂ ਸੀਗੀਆਂ ਉਹ ਸੁਪਰੀਮ ਕੋਰਟ ਨੇ ਕੀਤੀਆਂ ਨੇ ਇਸ ਜਿਹੜਾ ਦੀ ਮਾਮਲੇ ਦੇ ਉੱਤੇ। ਇੱਕ ਖਬਰ ਬੇਸ਼ੱਕ ਪਿਛਲੇ ਦਿਨਾਂ ਤੋਂ ਮਾੜੀ ਮੋਟੀ ਤਾਂ ਜਿਹੜੀ ਹੈ ਜੀ ਉਹ ਚੱਲਦੀ ਰਹੀ ਆ, ਹੁਣ ਵੱਡੇ ਰੂਪ ਦੇ ਵਿੱਚ ਥੋੜੀ ਆ ਰਹੀ ਆ ਕਿ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਹੋਰੀ ਜਿਹੜੇ ਆ ਜੀ ਉਹਨਾਂ ਦੀਆਂ ਥੋੜ੍ਹੀਆਂ ਜਿਹੀਆਂ ਸਰਗਰਮੀਆਂ ਦਿਸੀਆਂ ਸਨ ਬਠਿੰਡਾ ਦੇ ਵਿੱਚ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਅੰਦਰ ਖਾਤੇ ਭਗਵੰਤ ਮਾਨ ਹੋਰੀ ਜਿਹੜੇ ਜੀ ਉਹ ਬਠਿੰਡਾ ਤੋਂ ਚੋਣ ਲੜਨ ਦੇ ਵਾਸਤੇ ਤਿਆਰੀ ਜਿਹੜੀ ਹੈ ਜੀ ਉਹ ਵਿੱਢ ਰਹੇ ਆ ਮਿਸ਼ਨ 2019 ਦੇ ਤਹਿਤ, ਕਿਉਂਕਿ ਉਹ ਕੇਂਦਰੀ ਮੰਤਰੀ ਆ ਇਸ ਵੇਲੇ ਮੌਜੂਦਾ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਵਿਰੁੱਧ ਇਹ ਚੋਣ ਜਿਹੜੀ ਆ ਉਹ ਲੜਨੀ ਚਾਹੁੰਦੇ ਆ। ਐਕਚੁਅਲੀ ਜੇ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਬਠਿੰਡਾ ਸੰਸਦੀ ਹਲਕਾ ਜਿਹੜਾ ਲੋਕ ਸਭਾ ਦਾ ਹਲਕਾ ਹੈ ਉੱਥੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਨੂੰ ਮਿਲਿਆ ਜਿਹੜਾ ਹੁੰਗਾਰਾ ਉਹਦੇ ਤੋਂ ਇਹ ਜਿਹੜੀਆਂ ਕੈਲਕੂਲੇਸ਼ਨ ਜਿਹੜੀਆਂ ਨੇ ਉਹ ਇਸ ਗੱਲ ਨੂੰ ਹੋਰ ਹਵਾ ਜਿਹੜੀ ਹੈ ਜੀ ਉਹ ਦਿੰਦੀਆਂ ਨੇ। ਬਠਿੰਡਾ ਸੰਸਦੀ ਲੋਕ ਸਭਾ ਜਿਹੜਾ ਹਲਕਾ ਹੈ ਇਹਦੇ ਵਿੱਚ ਪੈਂਦੇ ਜਿਹੜੇ ਵੱਖ-ਵੱਖ ਵਿਧਾਨ ਸਭਾ ਦੇ ਹਲਕੇ ਨੇ, ਇੱਥੋਂ ਜਿਹੜਾ ਜੀ ਆਮ ਆਦਮੀ ਪਾਰਟੀ ਨੂੰ ਚੰਗਾ ਹੁੰਗਾਰਾ ਜਿਹੜਾ ਜੀ ਉਹ ਮਿਲਿਆ। ਔਰ ਇੱਥੋਂ ਉਹਦੇ MLAs ਵੀ ਜਿਹੜੇ ਜੀ ਉਹ ਹੈਗੇ ਨੇ। ਬਠਿੰਡਾ ਦੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ 5 ਦੇ ਉੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਆ ਜੀ ਉਹ ਕਾਬਜ਼ ਹੈ।
ਇਹ ਕਿਹਾ ਜਾ ਰਿਹਾ ਜੀ ਕਿ ਬੀਬੀ ਹਰਸਿਮਰਤ ਕੌਰ ਬਾਦਲ ਹੋਰੀ ਸ਼ਾਇਦ ਫਿਰੋਜ਼ਪੁਰ ਨੂੰ ਚੁਣ ਸਕਦੇ ਆ, ਫਿਰੋਜ਼ਪੁਰ ਜਾ ਸਕਦੇ ਆ ਲੋਕ ਸਭਾ ਦੀ ਚੋਣ ਲੜਨ ਦੇ ਵਾਸਤੇ। ਇਸੇ ਕਰਕੇ ਫਾਜ਼ਿਲਕਾ ਤੋਂ ਜਿਹੜੇ ਸਾਬਕਾ ਗੈਂਗਸਟਰ ਮਾਰੇ ਗਏ ਸੀ, ਜਿਹੜਾ ਰੌਕੀ, ਉਹਦੀ ਭੈਣ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਨਾ ਇਸੇ ਇੱਕ ਕੈਲਕੂਲੇਸ਼ਨ ਦਾ ਹਿੱਸਾ ਜਿਹੜਾ ਦੀ ਉਹ ਕਿਹਾ ਜਾ ਸਕਦਾ। ਫਿਰ ਸ਼ਾਇਦ ਭਗਵੰਤ ਮਾਨ ਦਾ ਰਾਹ ਜਿਹੜਾ ਦੀ ਉਹ ਇੱਥੋਂ ਸੌਖਾ ਹੋ ਸਕਦਾ, ਜਾਂ ਤੁਸੀਂ ਕਹਿ ਲਓ ਕਿ ਉਹ ਟੱਕਰ ਜਿਹੜੀ ਦੀ ਉੱਥੇ ਜਿਹੜੀ ਉਹ ਦੇ ਸਕਦਾ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਸ ਏਰੀਏ ਦੇ ਬਹੁਤੇ ਲੋਕ ਨੇ, ਬਠਿੰਡਾ ਜਾਂ ਮਾਨਸਾ ਦੇ, ਉਹ ਭਾਵਕ ਸੁਭਾਅ ਦੇ ਇਨਕਲਾਬੀ ਸੁਰ ਵਾਲੇ ਜਿਹੜੇ ਦੀ ਉਹ ਲੋਕ ਨੇ। ਉਹ ਬਾਦਲਾਂ ਨੂੰ ਟੱਕਰ ਦੇ ਵਾਸਤੇ ਸਮਝਦੇ ਆ ਕਿ ਭਗਵੰਤ ਮਾਨ ਜਿਹੜਾ ਦੀ ਉੱਥੋਂ ਟੱਕਰ ਦੇ ਸਕਦਾ। ਮੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਗਦੇਵ ਕਮਾਲੂ, ਉਹ ਜਿਹੜੀ ਇਹਦੀ ਇਹ ਕਹਿੰਦੇ ਆ ਕਿ ਜੇ ਬਠਿੰਡਾ ਲੋਕ ਸਭਾ ਹਲਕੇ ਤੋਂ ਕੋਈ ਟੱਕਰ ਦੇ ਸਕਦਾ ਤਾਂ ਉਹ ਭਗਵੰਤ ਮਾਨ ਹੈ। ਉਹ ਇਹ ਕਹਿੰਦੇ ਆ ਕਿ ਜੇ ਉਹ ਇੱਥੇ ਆ ਕੇ ਲੜਦੇ ਆ ਤੇ ਉਹਨਾਂ ਨੂੰ ਚੰਗਾ ਹੁੰਗਾਰਾ ਜਿਹੜਾ ਜੀ ਮਿਲ ਸਕਦਾ। ਬੁਢਲਾਡੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਬੁੱਧ ਰਾਮ ਹੋਰੀ, ਉਹ ਵੀ ਇਹ ਮੰਨਦੇ ਆ ਕਿ ਬੁਢਲਾਡਾ ਰੱਖੀਆਂ ਮੀਟਿੰਗਾਂ ਦੇ ਵਿੱਚ ਭਗਵੰਤ ਮਾਨ ਨੂੰ ਜਿਹੜਾ ਦੀ ਉਹ ਸਹਿਯੋਗ ਮਿਲਿਆ। ਬਠਿੰਡਾ ਜਿਹੜਾ ਦਿਹਾਤੀ ਆ ਉੱਥੋਂ ਵਿਧਾਇਕਾ ਹੈ ਜੀ ਰੁਪਿੰਦਰ ਰੂਬੀ, ਉਹ ਵੀ ਆਮ ਆਦਮੀ ਪਾਰਟੀ ਦੀ ਆ। ਉਹਦਾ ਵੀ ਇਹ ਮੰਨਣਾ ਕਿ ਜੇ ਇੱਥੇ ਆਉਂਦੇ ਨੇ ਭਗਵੰਤ ਮਾਨ ਹੋਰੀ ਤਾਂ ਉਹਨਾਂ ਨੂੰ ਹੁੰਗਾਰਾ ਜਿਹੜਾ ਦੀ ਉਹ ਮਿਲ ਸਕਦਾ। ਵੈਸੇ ਅਜੇ ਇਹਦੇ ਉੱਤੇ ਨਾ ਤਾਂ ਕੋਈ ਭਗਵੰਤ ਮਾਨ ਦੀ ਜਿਹੜੀ ਦੀ ਉਹ ਟਿੱਪਣੀ ਆਈ ਹੈ, ਨਾ ਪਾਰਟੀ ਦੀ ਤਰਫੋਂ ਕੋਈ ਕਿਸੇ ਕਿਸਮ ਦਾ ਸੁਨੇਹਾ ਹੈ, ਕਿਉਂਕਿ ਤਿਆਰੀਆਂ ਜਿਹੜੀਆਂ ਦੀ ਉਨੀ ਦੀਆਂ ਚੱਲ ਰਹੀਆਂ ਨੇ, ਜਿਹਦੇ ਕਰਕੇ ਇਹ ਅਟਕਲਾਂ ਜਿਹੜੀਆਂ ਉਹ ਤੇਜ਼ ਹੋਈਆਂ ਨੇ। ਇੱਕ ਸਕੂਲ ਨੇ ਜੀ ਮੈਰੀਟੋਰੀਅਸ ਸਕੂਲ, ਚੰਗੇ ਜਿਹੜੀਆਂ ਦੀ ਬਿਲਡਿੰਗ ਦੇ ਹਿਸਾਬ ਦੇ ਨਾਲ ਇਹ ਬਣਾਏ ਗਏ ਸੀਗੇ, ਪਰ ਹੌਲੀ ਹੌਲੀ ਤੁਸੀਂ ਇਹ ਕਹਿ ਲਓ ਕਿ ਇਹਨਾਂ ਨੇ ਦਮ ਜਿਹੜਾ ਜੀ ਉਹ ਤੋੜਨਾ ਸ਼ੁਰੂ ਕਰ ਦਿੱਤਾ। ਵੱਖ ਵੱਖ ਰੀਜ਼ਨ ਨੇ ਇਹਦੇ ਪਿੱਛੇ। ਅਧਿਆਪਕਾਂ ਤੇ ਸਟਾਫ ਦੀ ਕਮੀ ਬੜਾ ਵੱਡਾ ਇੱਕ ਰੀਜ਼ਨ ਹੈ। ਰੈਗੂਲਰ ਪ੍ਰਿੰਸੀਪਲ ਜਿਹੜੇ ਨੇ ਉਹ ਇੱਥੇ ਨਹੀਂ ਲਾਏ ਗਏ। ਅਧਿਆਪਕਾਂ ਦਾ ਵੱਡਾ ਮਸਲਾ ਹੈ। 600 ਵਿਦਿਆਰਥੀਆਂ ਦੇ ਵਾਸਤੇ ਅੰਮ੍ਰਿਤਸਰ ਦੇ ਜੇ ਮੈਰੀਟੋਰੀਅਸ ਦੀ ਗੱਲ ਕਰੀਏ ਤਾਂ ਮੈਥ ਦਾ ਇੱਕ ਟੀਚਰ ਜਿਹੜਾ ਜੀ ਇੱਥੇ ਲਾਇਆ ਹੋਇਆ। ਮੋਹਾਲੀ ਦੇ ਵਿੱਚ ਅਧਿਆਪਕਾਂ ਦੀ ਅਣਹੋਂਦ ਜਿਹੜੀ ਮੈਰੀਟੋਰੀਅਸ ਸਕੂਲ ਹੈ ਉਹਦੇ ਵਾਸਤੇ ਇੱਕ ਵੱਡੀ ਮੁਸੀਬਤ ਦਾ ਕਾਰਨ ਬਣ ਰਹੀ ਹੈ ਜੀ। ਨਾਨ ਟੀਚਿੰਗ ਸਟਾਫ ਦੀਆਂ 13 ਅਸਾਮੀਆਂ ਜਿਹੜੀਆਂ ਜੀ ਉਹ ਖਾਲੀ ਪਈਆਂ ਨੇ। ਜਲੰਧਰ ਦੀ ਗੱਲ ਕਰੀਏ ਮੈਰੀਟੋਰੀਅਸ ਦੀ, ਤਾਂ ਇੱਥੇ ਅਜੇ ਜਿਹੜਾ ਜੀ ਉਹ ਪਛਾਣ ਬਣਾਉਣ ਦੇ ਵਾਸਤੇ ਜੂਝ ਰਿਹਾ ਮੈਰੀਟੋਰੀਅਸ ਸਕੂਲ। ਪੇਂਡੂ ਵਿਦਿਆਰਥੀ ਤੇ ਮਾਪੇ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ ਮਿਲਦੀਆਂ ਸਹੂਲਤਾਂ ਤੋਂ ਅਣਜਾਣ ਨੇ। ਸਿਰਫ 3 ਮਹੀਨੇ ਦੀ ਜਿਹੜੀ ਇਹਦੀ ਉਹ ਛੁੱਟੀ ਕਰਕੇ ਅਧਿਆਪਕਾਂ ਜਿਹੜੀਆਂ ਦੀ ਉਹ ਔਖੀਆਂ ਨੇ। ਉਧਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਪੱਕੇ ਤੌਰ ਦੇ ਉੱਤੇ ਸਟਾਫ ਜਿਹੜਾ ਦੀ ਉਹ ਨਾ ਹੋਣਾ ਬਠਿੰਡੇ ਦੇ ਵਿੱਚ ਮੈਰੀਟੋਰੀਅਸ ਸਕੂਲ ਜਿਹੜਾ ਦੀ ਉਹਦੇ ਵਾਸਤੇ ਮੁਸ਼ਕਲ ਬਣ ਰਿਹਾ। ਜਿੰਨੀ ਦੇਰ ਤੱਕ ਬਾਦਲਾਂ ਦੀ ਸਰਕਾਰ ਰਹੀ ਹੈ, ਕਿਉਂਕਿ ਬਠਿੰਡੇ ਦੇ ਵਿੱਚ ਸੀਗਾ ਸਕੂਲ ਤੇ ਇੱਥੇ ਇਹਦੀ ਪੁੱਛਗਿੱਛ ਜਿਹੜੀ ਹੈ ਜੀ ਉਹ ਕਾਫੀ ਰਹੀ ਹੈ। ਹੁਣ ਪੁੱਛਗਿੱਛ ਜਿਹੜੀ ਦੀ ਉਹ ਘੱਟ ਗਈ ਕਿਉਂਕਿ ਸੱਤਾ ਜਿਹੜੀ ਸੀ ਉਹ ਤਬਦੀਲ ਹੋ ਗਈ। 43 ਸਕੂਲਾਂ ਦੇ ਵਿੱਚੋਂ ਪਬਲਿਕ ਪ੍ਰਾਈਵੇਟ ਭਾਈਵਾਲੀ ਪ੍ਰਣਾਲੀ ਦੇ ਤਹਿਤ 26 ਸਕੂਲ ਜਿਹੜੇ ਆ ਜੀ ਉਹ ਚੱਲ ਰਹੇ ਆ। ਔਰ ਪੰਜਾਬ ਸਰਕਾਰ ਨੇ ਆਦਰਸ਼ ਸਕੂਲ ਚਲਾਉਣ ਲਈ ਸ਼ਰਾਬ ਦੇ ਉੱਤੇ ਜਿਹੜੀ ਜੀ ਉਹ ਟੇਕ ਲਾਈ ਹੋਈ ਹੈ। ਸਰਕਾਰ ਨੇ ਸਾਲ 7-8 ਤੋਂ ਲੈ ਕੇ 16-17 ਤੱਕ 10 ਸਾਲਾਂ ਦੇ ਦੌਰਾਨ ਸ਼ਰਾਬ ਦੇ ਠੇਕਿਆਂ ਦੇ ਉੱਤੇ ਐਜੂਕੇਸ਼ਨ ਸੈਸ ਲਾ ਕੇ 221 ਕਰੋੜ ਰੁਪਏ ਸਕੂਲਾਂ ਤੋਂ ਜਿਹੜੇ ਜੀ ਉਹ ਹਾਸਲ ਕੀਤੇ। ਐਜੂਕੇਸ਼ਨ ਸੈਸ ਦੇ ਤਹਿਤ 144 ਕਰੋੜ ਰੁਪਏ ਸਕੂਲਾਂ ਦੇ ਕੰਮਕਾਜੀ ਤੇ ਕਰੀਬ 89 ਕਰੋੜ ਰੁਪਏ ਜਿਹੜੇ ਨੇ ਉਹ ਬਾਕੀ ਹੋਰ ਖਰਚਿਆਂ ਦੇ ਵਾਸਤੇ ਜਿਹੜੇ ਜੀ ਉਹ ਵਰਤੇ ਗਏ। ਸੋ ਇਹ ਸ਼ਰਾਬੀ ਜਿਹੜੇ ਆ ਜੀ ਉਹ ਵਿਚਾਰੇ ਇਹਨਾਂ ਸਕੂਲਾਂ ਨੂੰ ਔਖੇ ਸੌਖੇ ਜਿਹੜੇ ਆ ਉਹ ਚਲਾ ਰਹੇ ਅਸੀਂ ਇਹ ਕਹਿ ਲਓ। ਪੰਜਾਬ ਵਿਧਾਨ ਸਭਾ ਦੇ ਵਿੱਚ ਮਾਫ ਕਰਨਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਹੋਰੀ ਉਹਨਾਂ ਨੇ ਇਹ ਦੋਸ਼ ਜਿਹੜਾ ਜੀ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਥਿਤ ਤੌਰ ਦੇ ਉੱਤੇ ਕਈ ਭੇਦ ਖੁੱਲਣ ਦੇ ਬਾਵਜੂਦ ਸਾਬਕਾ ਮੰਤਰੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਪੁਲਿਸ ਦੇ ਜਿਹੜੇ ਆਫਿਸਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਜਾਣਬੁੱਝ ਕੇ ਉਤਾਲਾ ਜਿਹੜਾ ਜੀ ਉਹ ਵੱਟ ਰਹੇ ਨੇ। ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਦੋਸ਼ ਹੈ ਕਿ ਮੁੱਖ ਮੰਤਰੀ ਅਨੁਸ਼ਾਸਨ ਭੰਗ ਕਰਨ ਦੀ ਆੜ ਦੇ ਹੇਠ ਜਿਹੜੇ ਇੱਕ DGP ਨੇ ਸਿਧਾਰਥ ਚਟੋਦਾ ਪਾਏ ਉਹਨਾਂ ਵਰਗੇ ਅਧਿਕਾਰੀਆਂ ਨੂੰ ਨੁਕਰੇ ਲਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਇਹ ਜਿਹੜੇ ਆਫਿਸਰ ਨੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਮੂਵ ਕੀਤੇ ਸਨ ਚਟੋਦਾ ਪਾਏ,
ਇਹਨਾਂ ਨੂੰ ਆਵਾਜ਼ ਨੂੰ ਜਿਹੜੀ ਹੈ ਜੀ ਦਬਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਕਿਸੇ ਵੀ ਹਾਲਤ ਦੇ ਵਿੱਚ ਇਸ ਆਫਿਸਰ ਦੀ ਜਿਹੜੀ ਹੈ ਜੀ ਉਹ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਣ ਦੇਊਗੀ। ਮੈਂ ਦੱਸਦਾ ਕਿ ਜਿਹੜੇ ਚਟੋਦਪ ਆਏ ਨੇ ਐਕਚੁਅਲੀ ਇਹ ਉਹ ਆਫਿਸਰ ਨੇ ਜਿਨ੍ਹਾਂ ਦੀ ਡਿਊਟੀ ਹਾਈ ਕੋਰਟ ਨੇ 2 ਆਫਿਸਰ ਦੀ ਜਿਹੜੀ ਲਾਈ ਹੈ। ਜਿਹੜੀ ਰਿਪੋਰਟ ਹੈ STF ਦੀ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ, ਉਸ ਰਿਪੋਰਟ ਨੂੰ ਖੰਗਾਲਿਆ ਜਿਹੜਾ ਦੀ ਉਹ ਜਾਵੇ ਔਰ ਇਹਨਾਂ ਦੇ ਉੱਤੇ ਜਿਹੜਾ ਸੀਗਾ ਚੱਡਾ ਖੁਦਕੁਸ਼ੀ ਮਾਮਲੇ ਦੇ ਵਿੱਚ ਇਹਨਾਂ ਦੀ ਪੁੱਛਗਿੱਛ ਹੋਈ। ਉਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਗਏ ਤੇ ਹਾਈ ਕੋਰਟ ਨੇ ਇਸ ਮਾਮਲੇ ਦੇ ਉੱਤੇ ਸਟੇ ਜਿਹੜਾ ਦੀ ਉਹ ਲਾ ਦਿੱਤਾ। ਜੇ ਡਰੱਗ ਦੀ ਗੱਲ ਹੋਈ ਹੈ ਤੇ ਇਹਦੀ ਸੰਬੰਧੀ ਇੱਕ ਹੋਰ ਜਿਹੜੀ ਹੈ ਜੀ ਉਹ ਗੱਲ ਜ਼ਰੂਰ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਕਰ ਲਈਏ ਕਿ ਜਿਹੜੇ ਇਹਨਾਂ ਪੁਲਿਸ ਆਫਿਸਰ ਦੇ ਉੱਤੇ ਪਿਛਲੇ ਦਿਨਾਂ ਤੋਂ ਕਿੰਤੂ ਪ੍ਰੰਤੂ ਜਿਹੜਾ ਦੀ ਉਹ ਖੜਾ ਹੋਇਆ, ਇੱਕ ਸਾਬਕਾ ਮੰਤਰੀ ਦੇ ਉੱਤੇ ਜਿਹੜਾ ਦੀ ਵੱਡਾ ਕਿੰਤੂ ਪ੍ਰੰਤੂ ਖੜਾ ਹੋਇਆ। ਇਸ ਮਾਮਲੇ ਦੇ ਬਾਰੇ ਦੇ ਵਿੱਚ ਪੰਜਾਬ ਦਾ ਬੁੱਧੀਜੀਵੀ ਵਰਗ ਨਸ਼ਿਆਂ ਕਰਕੇ ਆਪਣੇ ਪੁੱਤ ਗਵਾ ਚੁੱਕੇ ਮਾਪੇ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਵੱਡਾ ਰੋਸ ਇਸ ਵੇਲੇ ਜਿਹੜਾ ਦੀ ਉਹ ਪਾਇਆ ਜਾ ਰਿਹਾ। ਅਕਾਲੀ ਦਲ ਇਸ ਮਸਲੇ ਦੇ ਉੱਤੇ ਚੁੱਪ ਰਿਹਾ ਜੀ ਕਿਉਂਕਿ ਬਹੁਤੇ ਆਫਿਸਰ ਉਹਦੇ ਵੀ ਖਾਸ ਮਖਾਸ ਨੇ। ਹੁਣ ਥੋੜੀ ਜਿਹੀ ਚੁੱਪ ਜਿਹੜੀ ਹੈ ਜੀ ਉਹ ਤੋੜੀ ਹੈ ਅਕਾਲੀ ਦਲ ਨੇ। ਉਹਨੇ ਕਿਹਾ ਕਿ ਮੁੱਖ ਮੰਤਰੀ ਜਿਹੜੇ ਨੇ ਉਹ ਅਫਸਰਾਂ ਦੇ ਦਰਮਿਆਨ ਚੱਲ ਰਹੀ ਜਿਹੜੀ ਤਲਖੀ ਆ ਇਹਦੇ ਬਾਰੇ ਮੁੱਖ ਮੰਤਰੀ ਨੂੰ ਸੱਚ ਜਿਹੜਾ ਦੀ ਉਹ ਦੱਸਣਾ ਚਾਹੀਦਾ ਕਿ ਇਹਦੇ ਵਿੱਚ ਸੱਚ ਕੀ ਆ। ਇਹ ਵੀ ਜਿਹੜਾ ਦੀ ਸਵਾਲ ਬਹੁਤ ਵੱਡਾ ਉੱਠ ਰਿਹਾ ਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਤੌਰ ਕਾਂਗਰਸ ਸੂਬਾ ਪ੍ਰਧਾਨ ਗੁਟਕਾ ਦੀ ਸਹੁੰ ਜਿਹੜੀ ਉਹ ਖਾਧੀ ਸੀ, ਇਹਦੇ ਉੱਤੇ ਵੀ ਸਵਾਲ ਜਿਹੜੇ ਆ ਜੀ ਉਹ ਉੱਠ ਰਹੇ ਆ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਮੁਕਾਉਣ ਦੇ ਕੀਤੇ ਵਾਅਦਿਆਂ ਨੂੰ 1 ਸਾਲ ਤੋਂ ਉੱਪਰ ਜਿਹੜਾ ਦੀ ਹੋ ਗਿਆ, ਅਜੇ ਤੱਕ ਵੀ ਬੂਰ ਪੈਂਦਾ ਜਿਹੜਾ ਦੀ ਉਹ ਨਜ਼ਰ ਨਹੀਂ ਆ ਰਿਹਾ। ਨਾ ਕਿਸੇ ਵੱਡੇ ਰਾਜਸੀ ਆਗੂ ਨੂੰ ਹੱਥ ਪਾਇਆ ਗਿਆ, ਨਾ ਵੱਡੇ ਕਿਸੇ ਵਿਅਕਤੀ ਦੀ ਜਿਹੜੀ ਹੈ ਜੀ ਉਹ ਗ੍ਰਿਫਤਾਰੀ ਹੋਈ ਆ। ਕਹਾਣੀ ਉੱਥੇ ਇੱਕ ਗੇੜੇ ਜਿਹੜੇ ਆ ਜੀ ਉਹ ਕੱਢੀ ਜਾ ਰਹੀ ਆ। ਜਿਨ੍ਹਾਂ ਲੋਕਾਂ ਦੇ ਪੁੱਤ ਓਵਰਡੋਜ਼ ਦੇ ਵਿੱਚ ਮਾਰੇ ਗਏ ਉਹ ਜਿਹੜਾ ਦੀ ਸਵਾਲੀਆ ਚਿੰਨ੍ਹ ਖੜਾ ਜਿਹੜਾ ਦੀ ਉਹ ਕਰ ਰਹੇ ਆ। ਨਸ਼ਿਆਂ ਕਰਕੇ 27 ਸਾਲਾਂ ਦਾ ਆਪਣਾ ਪੁੱਤ ਗਵਾ ਚੁੱਕਾ ਟਾਂਡੇ ਦਾ ਇੱਕ ਪਿਓ ਜਿਹੜਾ ਦੀ ਉਹ ਇਹ ਕਹਿੰਦਾ ਕਿ ਇਸ ਸਾਰੀ ਵਰਤਾਰੇ ਨੂੰ ਸਰਕਾਰ ਨੂੰ ਗੰਭੀਰਤਾ ਦੇ ਨਾਲ ਲੈ ਕੇ ਕਾਰਵਾਈ ਕਰਨੀ ਚਾਹੀਦੀ ਆ। ਉਹ ਕਹਿੰਦਾ ਜੀ ਕਿ ਫਰਵਰੀ ਦੇ ਵਿੱਚ ਉਹਦੇ ਪੁੱਤ ਦੀ ਜਿਹੜੀ ਜੀ ਉਹ ਮੌਤ ਹੋ ਗਈ ਸੀ। ਉਦੋਂ ਕੈਪਟਨ ਸਰਕਾਰ ਬਣੀ ਨੂੰ 2 ਮਹੀਨੇ ਹੋਏ ਸੀਗੇ। ਉਸ ਤੋਂ ਬਾਅਦ 16 ਮਈ 17 ਨੂੰ ਵਿਧੀਪੁਰ ਇਲਾਕੇ ਦੇ 27 ਸਾਲਾ ਨੌਜਵਾਨ ਦੀ ਲਾਸ਼ ਵਰਿਆਣੇ ਪਿੰਡ ਦੇ ਕੋਲੋਂ ਜਿਹੜੀ ਆ ਜੀ ਉਹ ਮਿਲੀ ਸੀ। ਸਰਿੰਜ ਵੀ ਜਿਹੜੀ ਜੀ ਉਹਦੇ ਵਿੱਚ ਹੀ ਲੱਗੀ ਹੋਈ। ਇਹ ਮਾਪੇ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਸਾਨੂੰ ਬਹੁਤ ਵੱਡਾ ਵਿਸ਼ਵਾਸ ਸੀਗਾ ਇਸ ਗੱਲ ਦਾ ਕਿ ਵਾਕਿਆ ਹੀ ਜਿਹੜੇ ਮੁੱਖ ਮੰਤਰੀ ਬਣੇ ਉਦੋਂ ਉਹ ਇਸ ਮਾਮਲੇ ਦੇ ਉੱਤੇ ਸਖਤੀ ਜਿਹੜੀ ਆ ਜੀ ਉਹ ਕਰਨਗੇ। ਪਰ ਉਹ ਕਹਿੰਦੇ ਕਿ ਅਜੇ ਤੱਕ ਕਿਸੇ ਜਗ੍ਹਾ ਦੇ ਤੋਂ ਸਖਤੀ ਜਿਹੜੀ ਜੀ ਉਹ ਨਜ਼ਰ ਨਾ ਆਉਣੀ। ਹੁਣ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਉਹਨਾਂ ਦੇ ਉੱਤੇ ਲੱਗ ਰਹੇ ਆ ਕਿ ਕੀ ਬਣੂਗਾ ਉਹਨਾਂ ਦੇ ਪੁੱਤਾਂ ਦਾ। ਇਹ ਮਾਪੇ ਤੇ ਬੁੱਧੀਜੀਵੀ ਵਰਗ ਜਿਹੜਾ ਹੈ ਨਾ ਜੀ ਉਹ ਸਵਾਲ ਐਕਚੁਅਲੀ ਇਹ ਵੀ ਖੜੇ ਕਰ ਰਿਹਾ ਕਿ ਜੇ ਹੁਣ ਇਹਦੇ ਉੱਤੇ ਕਾਰਵਾਈ ਨਾ ਹੋਈ ਤੇ ਫਿਰ ਸ਼ਾਇਦ ਕਾਰਵਾਈ ਜਿਹੜੀ ਹੈ ਜੀ ਉਹ ਹੋਊਗੀ ਨਹੀਂ, ਭਾਵ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਗੋਲ ਮਟੋਲ ਜਿਹੜਾ ਜੀ ਉਹ ਕਰ ਦਿੱਤਾ ਜਾਊਗਾ। ਹਾਲਾਂਕਿ ਕਿਉਂਕਿ ਇਹ ਮਾਮਲਾ ਸਾਰੇ ਦਾ ਸਾਰਾ ਹੈ ਜੀ ਹਾਈ ਕੋਰਟ ਦੇ ਵਿੱਚ, ਇਸ ਕਰਕੇ ਹਾਈ ਕੋਰਟ ਵੱਲ ਵੀ ਨਿਗਾਹਾਂ ਬਹੁਤੀਆਂ ਜਿਹੜੀਆਂ ਜੀ ਉਹ ਲੱਗੀਆਂ ਹੋਈਆਂ ਨੇ। ਲੱਗਦਾ ਨਹੀਂ ਕਿ ਏਡੀ ਛੇਤੀ ਮਾਮਲਾ ਜਿਹੜਾ ਜੀ ਉਹ ਠੰਡਾ ਪਊਗਾ ਜਿਸ ਲੈਵਲ ਦੇ ਉੱਤੇ ਇੱਕ ਵਾਰੀ ਫੇਰ ਜਿਹੜਾ ਜੀ ਇਹ ਉੱਠਿਆ। ਸੋ ਜਾਂਦੇ ਪੰਜਾਬੀ ਯੂਨੀਵਰਸਿਟੀ ਦੀ ਗੱਲ ਵੀ ਜਿਹੜੀ ਉਹ ਕਰ ਰਹੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਜਿਹੜੇ ਉਹਦੇ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਦੇਣ ਦੇ ਵਾਸਤੇ ਬੈਂਕ ਦਾ ਕਰਜ਼ਾ ਇੱਕ ਵਾਰੀ ਫੇਰ ਜਿਹੜਾ ਦੀ ਉਹ ਲੈਣ ਦੇ ਵਾਸਤੇ ਮਜਬੂਰ ਹੋਣਾ ਪੈ ਰਿਹਾ। ਯੂਨੀਵਰਸਿਟੀ ਪਹਿਲਾਂ ਹੀ ਬੈਂਕ ਦੇ ਲਏ ਕਰਜ਼ੇ ਦੇ ਕਰੀਬ 9 ਕਰੋੜ ਰੁਪਏ ਹਰ ਸਾਲ ਜਿਹੜਾ ਜੀ ਇਹਦੇ ਵਿਆਜ ਦੇ ਵਜੋਂ ਭਰ ਰਹੀ ਆ। ਮਾਰਚ ਦੀਆਂ ਤਨਖਾਹਾਂ ਦੇਣ ਦੇ ਵਾਸਤੇ 40 ਕਰੋੜ ਰੁਪਏ ਦਾ ਹੋਰ ਕਰਜ਼ਾ ਜਿਹੜਾ ਜੀ ਉਹ ਚੁੱਕਣ ਲੱਗੀ ਆ। ਔਰ ਇੱਕ ਅੱਧੇ ਦਿਨ ਦੇ ਵਿੱਚ ਕਰਜ਼ੇ ਦੀ 20 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਯੂਨੀਵਰਸਿਟੀ ਦੇ ਖਾਤੇ ਦੇ ਵਿੱਚ ਜਿਹੜੀ ਜੀ ਉਹ ਆ ਜਾਣੀ ਆ, ਜਿਸ ਤੋਂ ਬਾਅਦ ਮੁਲਾਜ਼ਮਾਂ ਨੂੰ ਤਨਖਾਹਾਂ ਜਿਹੜੀਆਂ ਦਿੱਤੀਆਂ ਜਾਣਗੀਆਂ। ਪੰਜਾਬੀ ਯੂਨੀਵਰਸਿਟੀ ਦੇਰ ਤੋਂ ਫਾਈਨੈਂਸ਼ੀਅਲ ਹਾਲਾਤਾਂ ਦੇ ਨਾਲ ਜਿਹੜਾ ਜੀ ਉਹ ਜੂਝ ਰਹੀ ਆ। ਪਿਛਲੇ ਜਿਹੜੇ ਪ੍ਰਸ਼ਾਸਕ ਰਹੇ ਨੇ ਉਹਨਾਂ ਦੀਆਂ ਗਲਤ ਨੀਤੀਆਂ ਕਰਕੇ ਵੱਡੀਆਂ ਮੁਸ਼ਕਲਾਂ ਦੇ ਵਿੱਚੋਂ ਜਿਹੜੀ ਹੈ ਜੀ ਪੰਜਾਬੀ ਯੂਨੀਵਰਸਿਟੀ ਇਸ ਵੇਲੇ
ਲੰਘ ਰਹੀ ਆ। ਪਿਛਲੇ ਕੁਝ ਮਹੀਨਿਆਂ ਤੋਂ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਦੇ ਵਿੱਚ ਵੀ ਦਿੱਕਤ ਜਿਹੜੀ ਆ ਜੀ ਉਹ ਆ ਰਹੀ ਆ। ਮਾਰਚ ਕੱਪੇ ਨੂੰ ਜਿਹੜਾ ਜੀ ਉਹ ਟਾਈਮ ਹੋ ਗਿਆ, ਅਜੇ ਤੱਕ ਤਨਖਾਹਾਂ ਜਿਹੜੀਆਂ ਉਹ ਨਹੀਂ ਦਿੱਤੀਆਂ ਜਾ ਸਕੀਆਂ। ਪੰਜਾਬ ਸਰਕਾਰ ਦੇ ਵੱਲੋਂ ਭਾਵੇਂ ਬਜਟ ਦੇ ਵਿੱਚ ਯੂਨੀਵਰਸਿਟੀ ਨੂੰ 50 ਕਰੋੜ ਰੁਪਏ ਦੀ ਸਪੈਸ਼ਲ ਗ੍ਰਾਂਟ ਜਿਹੜੀ ਆ ਜੀ ਉਹ ਐਲਾਨੀ ਗਈ ਆ, ਪਰ ਕਿਉਂਕਿ ਇਹ ਗ੍ਰਾਂਟ ਮਿਲਣ ਦੇ ਵਿੱਚ ਅਜੇ ਮਹੀਨਾ ਹੋਰ ਜਿਹੜਾ ਜੀ ਉਹ ਲੱਗਣਾ। ਔਰ ਯੂਨੀਵਰਸਿਟੀ ਦੇ ਵਾਸਤੇ ਵੱਡੀ ਤਰਾਸਦੀ ਇਹ ਆ ਕਿ ਪਹਿਲਾਂ ਹੀ 229 ਕਰੋੜ ਰੁਪਏ ਦੇ ਘਾਟੇ ਦੇ ਵਿੱਚ ਜਿਹੜੀ ਆ ਜੀ ਉਹ ਪਿਸ ਰਹੀ ਆ। ਯੂਨੀਵਰਸਿਟੀ ਦਾ ਜਿਹੜਾ ਜੀ ਅਰਥਚਾਰਾ ਡੁੱਲਿਆ ਪਿਆ। ਬੈਂਕ ਤੋਂ 91 ਕਰੋੜ ਰੁਪਏ ਦੇ ਕਰੀਬ ਪਹਿਲਾਂ ਕਰਜ਼ਾ ਜਿਹੜਾ ਜੀ ਉਹ ਚੁੱਕਿਆ ਹੋਇਆ। ਯੂਨੀਵਰਸਿਟੀ ਨੂੰ ਪਰ ਸਾਲ 9 ਕਰੋੜ ਰੁਪਈਆ ਇਕੱਲਾ ਵਿਆਜ ਹੀ ਜਿਹੜਾ ਜੀ ਉਤਾਰਨਾ ਪੈਂਦਾ, ਔਰ 40 ਕਰੋੜ ਰੁਪਏ ਦੇ ਹੋਰ ਕਰਜ਼ੇ ਤੋਂ ਪਿੱਛੋਂ ਇਹਦੇ ਸਿਰ ਕਰਜ਼ੇ ਦੀ ਪੰਡ 131 ਕਰੋੜ ਨੂੰ ਢੁੱਕ ਜਾਊਗੀ, ਔਰ ਰਕਮ ਜਿਹੜੀ ਵਿਆਜ ਦੀ ਹੈ ਜੀ ਉਹ ਨਿਰਸੰਦੇਹ ਉਹ ਵੀ ਜਿਹੜੀ ਹੈ ਜੀ ਉਹ ਵੱਧ ਜਾਣੀ ਆ। ਐਕਚੁਅਲੀ ਜਿਹੜੀਆਂ ਇਹ ਯੂਨੀਵਰਸਿਟੀਜ਼ ਸੀਗੀਆਂ, ਆਮ ਲੋਕਾਂ ਦੀਆਂ ਜਿਹੜੀਆਂ ਯੂਨੀਵਰਸਿਟੀਜ਼ ਸੀਗੀਆਂ, ਇਹਨਾਂ ਦੇ ਇਹ ਮੌਜੂਦਾ ਹਾਲਾਤ ਜਿਹੜੇ ਜੀ ਉਹ ਕਿਉਂ ਬਣੇ, ਕਿਤੇ ਨਾ ਕਿਤੇ ਇਹਦਾ ਕਾਰਨ ਜਿਹੜਾ ਜੀ ਲੱਡੂਆਂ ਵਾਲੀਆਂ ਯੂਨੀਵਰਸਿਟੀ ਆ ਗਈਆਂ, ਭਾਵ ਕਿ ਪ੍ਰਾਈਵੇਟ ਯੂਨੀਵਰਸਿਟੀਜ਼ ਜਿਹੜੀਆਂ ਸੀਗੀਆਂ ਉਹ ਆ ਗਈਆਂ, ਉਹਨਾਂ ਨੇ ਆ ਕੇ ਇੱਕ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਸੀਗਾ ਜੀ ਉਹ ਖੜਾ ਕਰ ਦਿੱਤਾ। ਵੈਸੇ ਜੇ ਦੇਖਿਆ ਜਾਵੇ ਜੋ ਮੌਜੂਦਾ ਢਾਂਚਾ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਜਿਹੜਾ ਜੀ ਉਹ ਚੱਲ ਰਿਹਾ, ਉਹਦੇ ਹਿਸਾਬ ਦੇ ਨਾਲ ਤਾਂ ਪ੍ਰਾਈਵੇਟ ਯੂਨੀਵਰਸਿਟੀਜ਼ ਦੇ ਵੀ ਮੰਦੇ ਹਾਲ ਜਿਹੜੇ ਆ ਜੀ ਉਹ ਆਉਣ ਵਾਲੇ ਆ, ਕਿਉਂਕਿ ਪੰਜਾਬ ਦਾ ਜਿਹੜੀ ਨੌਜਵਾਨੀ ਆ ਉਹ ਝੋਲਾ ਚੁੱਕ ਕੇ ਸਾਰੀ ਦੀ ਸਾਰੀ ਜਿਹੜੀ ਹੈ ਜੀ ਉਹ ਵਿਦੇਸ਼ਾਂ ਵੱਲ ਨੂੰ ਤੇਜ਼ੀ ਦੇ ਨਾਲ ਜਾ ਰਹੀ ਹੈ। ਜੇ ਉਹ ਜਾ ਰਹੀ ਹੈ ਤੇ ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ ਖੱਬਿਆਂ ਦੇ ਰੂਪ ਦੇ ਵਿੱਚ ਜਿਹੜੀਆਂ ਇਹਨਾਂ ਨੂੰ ਫੀਸਾਂ ਮਿਲਦੀਆਂ ਨੇ ਉਹ ਕਿਹਨੇ ਜਿਹੜਾ ਜੀ ਉਹ ਦੇਣੀਆਂ ਨੇ। ਲੱਥੀ ਪੰਜਾਬ ਦਾ ਐਜੂਕੇਸ਼ਨ ਜਿਹੜਾ ਇਹ ਢਾਂਚਾ ਹੈ ਉਹ ਕਿਸ ਪਾਸੇ ਵੱਲ ਨੂੰ ਫਰਦਰ ਜਿਹੜਾ ਜੀ ਉਹ ਵੱਧਦਾ, ਚਾਹੇ ਉਹ ਪੰਜਾਬ ਯੂਨੀਵਰਸਿਟੀ ਹੈ, ਚਾਹੇ ਉਹ ਪੰਜਾਬੀ ਯੂਨੀਵਰਸਿਟੀ ਹੈ, ਤੇ ਚਾਹੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ। ਇਹਨਾਂ ਯੂਨੀਵਰਸਿਟੀਜ਼ ਦਾ ਇੱਕ ਫਲੇਵਰ ਜਿਹੜਾ ਜੀ ਉਹ ਹੁੰਦਾ ਸੀਗਾ ਕਿਸੇ ਤਰੀਕੇ ਦੇ ਨਾਲ ਉਹ ਕਾਇਮ ਰਹਿਣਾ ਚਾਹੀਦਾ, ਪਰ ਜਿਵੇਂ ਇਹ ਕਰਜ਼ੇ ਦੇ ਹੇਠ ਦਬਦੀਆਂ ਤੁਰੀਆਂ ਜਾ ਰਹੀਆਂ ਨੇ, ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਖੜਾ ਹੋ ਰਿਹਾ। ਬਹੁਤ ਮਿਹਰਬਾਨੀ, ਧੰਨਵਾਦ ਦਿਲਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਵੈਰੀ ਮਚ, ਸਤਿ ਸ਼੍ਰੀ ਅਕਾਲ ਜੀ। ਤੇ ਸਨ ਬਲਤੇਜ ਪੰਨੂ ਜੀ ਅੱਜ ਦੇ ਬੁਲੇਟਿਨ ਪੰਜਾਬ ਦੇ ਪ੍ਰੋਗਰਾਮ ਖਬਰ ਤੇ ਨਜ਼ਰ। ਤੇ ਇੱਦਾਂ ਹੀ ਅਸੀਂ ਲੈਂਦੇ ਹਾਂ ਇਜਾਜ਼ਤ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।